ਇਹਦੇ ਘਰ ਤੂੰ ਇਹਦੇ ਲੱਗਾ ਵੀ ਹਾਂ ਖਾਣਾ ਨਾ ਉਹ ਇੰਜੋਏ ਕਰਦੇ ਪਏ ਹੈਗੇ ਅਲਹਮਦੁਲਿਲਾ ਨਾਲ। ਅੱਲਾਹ ਤਾਲਾ ਦਾ ਲੱਖਾਂ ਕਰੋੜਾਂ ਦਫਾ ਸ਼ੁਕਰ ਹੈ। ਲਓ ਜੀ ਮਾਸ਼ਾਅੱਲਾ ਭਾਈ ਜਿਹੜਾ ਨਾ ਮੰਜਾ ਬਣਾਈ ਪਿਆ ਹੈਗਾ ਅੱਜ ਜੀ। ਸਿੰਧ ਦਾ ਸਕਿੱਲ ਜਿਹੜਾ ਪੰਜਾਬ ਦੇ ਵਿੱਚ ਚੱਲੇਗਾ ਮਾਸ਼ਾਅੱਲਾ। ਲਓ ਜੀ ਗਾਂ ਰੋੜ ਗਈ ਹੈਗੀ ਉਹਨਾਂ ਦੀ ਤੇ ਸਾਰੇ ਡੁੱਬੀਆਂ ਮਾਰ ਕੇ ਵਿੱਚ ਚਲੇ ਗਏ ਨੇ। ਇਹ ਤਾਂ ਇਹਦੇ ਘਰ ਤੂੰ ਇਹਦੇ ਲੱਗਾ ਵੀ ਹਾਂ। ਲਓ ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम सज्जनों बेलिए तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਲਹਿੰਦੇ ਤੇ ਚੜ੍ਹਦੇ ਪੰਜਾਬ ਵਾਲੇ ਮਾਸ਼ਾਅੱਲਾ ਜੀ। ਅੱਛਾ ਜੀ ਕੁਰਬਾਨੀ ਦੀਆਂ ਤਿਆਰੀਆਂ ਜਿਵੇਂ ਕਿ ਤੁਹਾਨੂੰ ਪਤਾ ਹੈ ਪਾਕਿਸਤਾਨ ਸਮੇਤ ਦੁਨੀਆ ਭਰ ਤੇ ਜਿਹੜਾ ਨਾ ਕੁਰਬਾਨੀ ਈਦ ਦੇ ਮਾਸ਼ਾਅੱਲਾ ਚਰਚੇ ਤੇ ਸਾਰੇ ਲੋਕ ਸੁन्नत इब्राहिमी माशाअल्लाह अदा करन वास्ते सारे अपनियां तैयारियां करते पे ने। सारे अपने जानवर माशाअल्लाह लैंदे पे ने ते अल्हम्दुलिल्लाह अपने कोल जेड़ा जानवर दफा कट्टा हैगा माशाअल्लाह। अच्छा ते अज जेड़ा समझ लो कि अज आखिरी दिन ने यानी कि कल आखिरी दिन ने वैसे तो ते अज समझ साइकिल लाल दे ये हैगा कि जेड़ा ना उन्होंने की कहते ਇਹਦੀ ਖਿਦਮਤ ਕਰਦੇ ਪਏ 3-4 ਦਿਨ ਤੋਂ ਭਰਪੂਰ ਤਰੀਕੇ ਨਾਲ। ਰੋਜ਼ ਦੁਪਹਿਰ ਨੂੰ ਇਹਨੂੰ ਨਵਾਈਦਾ ਹੈ, ਅਸੀਂ ਸ਼ਾਮ ਨੂੰ ਵੀ ਨਵਾਈਦਾ ਹੈ ਤੇ ਖੁਰਾਕ ਵੀ ਇਹਨੂੰ 2-3 ਦਿਨ ਹੋ ਗਏ ਅੱਛੀ ਦੇ ਰਹੇ। ਵੈਸੇ ਤਾਂ ਸਾਰੇ ਸਾਲ ਹੀ ਅੱਛੀ ਖਾਂਦਾ ਹੈ ਕਿਉਂਕਿ ਘਰ ਦਾ ਪਾਲਿਆ ਹੋਇਆ ਨਾ ਅਲਹਮਦੁਲਿਲਾ ਨਾਲ। ਤੇ ਅੱਜ ਮਜ਼ੀਦ ਇਹਨੂੰ ਜਿਹੜਾ ਨਾ ਦੇਖੋ ਨਵਾਨੇ ਪਏ ਆ, ਇਹਦੀ ਖਿਦਮਤ ਕਰਦੇ ਪਏ ਅਲਹਮਦੁਲਿਲਾ। ਤੇ ਐਵੇਂ ਹੀ ਦੁਨੀਆ ਭਰ ਦੇ ਜਿੱਥੇ ਵੀ ਲੋਕ ਯਕੀਨਨ ਮੰਡੀਆਂ ਤੋਂ ਖਰੀਦ ਕੇ ਜਾਂ ਆਪਣੇ ਜਿਹਨਾਂ ਨੇ ਪਾਲੇ ਹੋਣਗੇ ਉਹ ਵੀ ਆਪਣੀ ਖਿਦਮਤ ਕਰਦੇ ਨੇ। ਲੇਕਿਨ ਅਸਲ ਮਜ਼ਾ ਜਿਹੜਾ ਹੈ ਨਾ ਉਹ ਤੁਸੀਂ ਕੁਰਬਾਨੀ ਦਾ ਜਾਨਵਰ ਆਪ ਆਪਣੇ ਹੱਥੀਂ ਲੈਂਦੇ ਹੋ ਛੋਟਾ ਹੁੰਦਾ ਤੇ ਫਿਰ ਉਹਨੂੰ ਪੂਰਾ ਸਾਲ ਜਿਹੜਾ ਪਾਲਦੇ ਹੋ ਉਹਦੀ ਖਿਦਮਤ ਕਰਦੇ ਹੋ ਤੇ ਉਹਦਾ ਅਲੱਗ ਹੀ ਮਜ਼ਾ ਹੈ। ਤੇ ਦੂਸਰਾ ਇਹ ਵੀ ਗੱਲ ਮੈਂ ਕਰੂੰਗਾ ਕਿ ਜਿਵੇਂ ਮਾਸ਼ਾਅੱਲਾ ਇਹਦੀ ਖਿਦਮਤ ਜਿਹੜੀ ਹੈ 24 ਘੰਟੇ ਹੁੰਦੀ ਹੈ ਤੇ ਐਵੇਂ ਜਿਹੜੇ ਦੋ ਲੋਕੀ ਈਦ ਦੇ ਜਿਨ੍ਹਾਂ ਨੂੰ 2 ਦਿਨ ਰਹਿੰਦੇ ਹੋਣ ਤੇ ਤਾਂ ਕੁਰਬਾਨੀ ਦਾ ਉਹ ਕੱਟਾ ਲੈਂਦੇ ਨੇ ਜਾਂ ਬੱਚਾ ਲੈਂਦੇ ਨੇ ਜਾਂ ਬੱਕਰਾ ਲੈਂਦੇ ਨੇ। ਉਹ ਕਹਿੰਦੇ ਆ ਨਾ ਕਿ ਕਿਸਾਨ ਜਿਹੜਾ ਨਾ ਬੱਕਰਾ ਮਹਿੰਗਾ ਜਿਹੜਾ ਦਿੰਦਾ ਜਾਂ ਕੱਟਾ ਜਾਂ ਬੱਚਾ ਮਹਿੰਗਾ ਦਿੰਦਾ ਹੈ। ਪੂਰਾ ਸਾਲ ਜਿਹੜਾ ਨਾ ਖਿਦਮਤ ਕਰਨੀ ਪੈਂਦੀ ਹੈ ਤੇ ਤੁਹਾਨੂੰ 2 ਦਿਨ ਸੰਭਾਲਣਾ ਪਵੇ ਨਾ ਘਰ ਜਾ ਕੇ। ਤੁਸੀਂ ਕਹਿੰਦੇ ਹੋ ਗੰਦ ਪੈ ਗਿਆ ਸੰਭਾਲਣਾ ਇਹਨੂੰ ਬੜਾ ਔਖਾ ਬੜਾ ਮੁਸ਼ਕਿਲ ਹੈ। ਤੇ ਦੱਸਣਾ ਸਿਰਫ ਤੁਹਾਨੂੰ ਇਹ ਚਾਹ ਰਿਹਾ ਕਿ ਕਿਸਾਨ ਜਿਹੜਾ ਨਾ ਪੂਰਾ ਸਾਲ ਖਿਦਮਤ ਕਰਦਾ ਆਪਣੇ ਜਾਨਵਰਾਂ ਦੀ ਆਪਣੀ ਫਸਲ ਦੀ। ਤੇ ਇਹ ਚੀਜ਼ ਦੀ ਸੌਖੀ ਕੋਈ ਨਹੀਂ ਹੁੰਦੀ ਜਿੱਦੀ ਤੁਸੀਂ ਸੌਖੀ ਜਿਹੜਾ ਨਾ ਸਮਝ ਲੈਂਦੇ ਹੋ। ਤੇ ਸੋ ਕਿਸਾਨਾਂ ਦਾ ਖਿਆਲ ਕਰਿਆ ਕਰੋ। ਮੰਡੀਆਂ 'ਚ ਦੂਰ ਦਰਾਜ਼ ਤੋਂ ਜਿੱਥੇ ਜਾਨਵਰ ਲੈ ਕੇ ਜਾਂਦੇ ਨੇ ਉਹਨਾਂ ਦਾ ਖਿਆਲ ਕਰਿਆ ਕਰੋ, ਠੀਕ ਹੈ ਨਾ। ਕਿ ਯਾਰ ਇੰਨੀ ਦੂਰੋਂ ਤੁਹਾਡੇ ਰਿੰਗਾਰ ਖਾਂ ਤੋਂ ਇਸਲਾਮਾਬਾਦ ਦਾ ਸਫ਼ਰ 12 ਘੰਟੇ ਦਾ, ਇੱਧਰੋਂ ਕਰਾਚੀ ਦਾ ਵੀ 12 ਘੰਟੇ ਦਾ ਸਫ਼ਰ ਹੈ। ਫਿਰ ਉੱਥੇ ਜਾ ਕੇ ਦਿਨ ਰਾਤ ਰਹਿਣਾ, ਸਾਰਾ ਸਾਲ ਇੱਥੇ ਵੀ ਮਾਲ ਨੂੰ ਪਾਲਣਾ ਬੜਾ ਮੁਸ਼ਕਿਲ ਹੈ। ਤੇ ਸੋ ਕੁਰਬਾਨੀ ਦੇ ਉੱਤੇ ਉਹਨਾਂ ਨੂੰ 2, 4, 5, 10 ਹਜ਼ਾਰ ਰੁਪਏ ਦਿੰਦੇ ਹੋਏ ਮਤ ਘਬਰਾਇਆ ਕਰੋ। ਉਹਨਾਂ ਦੇ ਪੂਰੇ ਸਾਲ ਦੀ ਜਿਹੜੀ ਮਿਹਨਤ ਹੁੰਦੀ ਹੈ। ਤੇ ਇਸ ਦਫਾ ਬਹੁਤ ਸਾਰੇ ਜਿਹੜੇ ਬੱਕਰਾ ਪਾਲ ਹਜ਼ਰਾਤ ਨੇ ਉਹਨਾਂ ਦਾ ਨੁਕਸਾਨ ਹੋਇਆ। 2-3 ਟਰੱਕ ਚਲਦੀ ਹੋਏ ਬੱਕਰੇ ਜਿਹੜੇ ਨਾ ਮਰ ਗਏ ਤੇ ਅੱਲਾ ਮਾਫ ਕਰੇ। ਤੇ ਦੇਖੋ ਨਾ ਇਹ ਵੀ ਮੁਸ਼ਕਲਾਤ ਸਿਰਫ ਕਿਸਾਨ ਹੀ ਬਰਦਾਸ਼ਤ ਕਰ ਸਕਦਾ ਹੈ। ਤੇ ਸੋ ਉਹਦੀ ਜਿਹੜੀ ਮਿਹਨਤ ਆ ਨਾ ਉਹਨੂੰ ਰਾਏਗਾ ਨਾ ਕਰਿਆ। ਓਏ ਸ਼ਾਬਾਸ਼ ਓਏ ਇੱਕ ਦਿਨ ਰਹਿ ਗਿਆ ਮਾਸ਼ਾਅੱਲਾ ਮਾਸ਼ਾਅੱਲਾ। ਫਿਰ ਤੇ ਟਿੱਕੇ ਬੋਟੀਆਂ ਬਣਾ ਕੇ ਖਾਣੇ ਨੇ ਸਾਰਿਆਂ ਨੇ। ਕਿਵੇਂ ਜੀ ਆ ਜਵਾਨ ਜੀ ਮਾਸ਼ਾਅੱਲਾ ਰੋਜ਼ ਨਵਾਉਂਦਾ ਕੱਟੇ ਨੂੰ। ਤੇ ਹੋਰ ਜੀ ਤੇ ਲਹਿੰਦੇ ਚਾੜੇ ਪੰਜਾਬ ਵਾਲੇ ਦੱਸਣਾ ਤੁਹਾਡੀਆਂ ਈਦੀਆਂ ਤਿਆਰੀਆਂ ਕਿਵੇਂ ਜਾਂਦੀਆਂ ਪਈਆਂ ਨੇ। ਛੁਰੀਆਂ ਚਾਕੂ ਤਿੱਖੇ ਕਰਾ ਲੈਣੇ ਭਰਪੂਰ ਤਰੀਕੇ ਨਾਲ। ਸਾਡੇ ਪਾਕਿਸਤਾਨ ਦੇ ਵਿੱਚ ਜਿਹੜੇ ਨਾ ਫੁੱਲ ਭਰਪੂਰ ਤਰੀਕੇ ਨਾਲ ਤਿਆਰੀਆਂ ਰੂਲਤੇ ਨੇ। ਮੰਡੀਆਂ ਦਾ ਰਸ਼ ਜਿਵੇਂ ਕਿ ਕੱਲ ਮੈਂ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ, ਮੰਡੀਆਂ ਦਾ ਰਸ਼ ਬੜਾ ਵਧਿਆ ਪਿਆ ਹੈਗਾ। ਤੇ ਸੋ ਕੱਟਾ ਵੀ ਸਕੂਨ ਲੈਂਦਾ ਪਿਆ। ਦੇਖ ਵੀਰੇ ਇੱਕ ਦਿਨ ਰਹਿ ਗਿਆ ਵਾ, ਵੀਰਾ ਕਿਤੇ ਮਾਰ ਨਾ ਦੇਵੇ। ਨਹੀਂ ਲੈ ਰੇ ਖੁਸ਼ ਹੋ ਰਿਹਾ। ਵਾਹ ਬਈ ਵਾਹ, ਆਹ ਹਾ ਚਾਸਾ ਆ ਰਹੀ ਹੈ ਬਈ ਉਹਨੂੰ। ਕਿਆ ਬਾਤ ਹੈ। ਲਓ ਜੀ ਕਥਾ ਚੱਕ ਰਿਹਾ ਗਰਮੀ ਦੀਆਂ। परसों अल्लाह चाहे जरा ना 6-7 बजे जरा ना माशाअल्लाह माशाअल्लाह धीरे दी तकबीर हो जानी है अल्हम्दुलिल्लाह नाल सुन्नत इब्राहिमी जड़ी ना वो अदा करेंगे माशाअल्लाह। दसना जी कट्टा साडा जड़ा ना कैसा है। कैमरा मैन थोड़ा उधर चला जा, कोने पे जा इधर। हाँ ने दसना जरा कि कट्टा
ਤਰੀਕਾ ਜਿਹੜਾ ਉਹ ਕਿਵੇਂ ਦਾ ਪੱਲਿਆ ਹੋਇਆ ਹੈ ਦੱਸਣਾ। ਔਰ ਮਜ਼ੀਦ ਆਪਣੇ ਜਿਹੜੇ ਤੁਸੀਂ ਜਾਨਵਰ ਪਾਲੇ ਨੇ ਸਾਡੀ ਵੀਡੀਓ ਦੇਖਦੇ ਪਏ ਨੇ ਕਮੈਂਟ ਸੈਕਸ਼ਨ ਵਿੱਚ ਤੁਸੀਂ ਲਾਜ਼ਮੀ ਜਿਹੜਾ ਨਾ ਉਹ ਸ਼ੇਅਰ ਕਰਨਾ। ਹੋ ਸਕਦਾ ਅਸੀਂ ਤੁਹਾਨੂੰ ਸਟੋਰੀ ਦੇ ਉੱਤੇ ਉਹਨਾਂ ਚੀਜ਼ਾਂ ਨੂੰ ਅਸੀਂ ਲਾਈਏ। ਤੇ ਸ਼ੁਕਰੀਆ ਸਾਡੀ ਵੀਡੀਓਜ਼ ਦੇਖਣ ਵਾਲੇ ਸਾਡੇ ਪਰਦੇਸੀ ਭਾਈ ਸਪੈਸ਼ਲੀ ਜਿਹੜੇ ਪਾਕਿਸਤਾਨ ਤੋਂ ਬਾਹਰ ਰਹਿੰਦੇ ਨੇ ਉਹ ਬੜਾ ਮਿਸ ਕਰਦੇ ਨੇ ਇਸ ਈਦ ਨੂੰ। ਤੇ ਵਾਕਈ ਹੀ ਘਰ ਤੋਂ ਦੂਰ ਰਹਿਣਾ ਬੜਾ ਔਖਾ ਹੈ ਤੇ ਅੱਲਾਹ ਤਾਲਾ ਸਭ ਨੂੰ ਕਾਮਯਾਬ ਕਰੇ, ਆਮੀਨ। ਅੱਛਾ ਜੀ, ਕੱਟਾ ਨਵਾਈ ਜਾਂਦੇ ਆ। ਇੱਕ ਮਿੰਟ ਪੁੱਤਰ ਇੱਧਰ ਲੈ ਕੇ ਆ। ਚਲੋ ਜੀ ਫਿਰ ਸਾਡੇ ਨਾਲ ਜੁੜੇ ਰਹੋ ਤੇ ਸਾਡਾ ਅੱਜ ਦਾ ਪੂਰਾ ਵਲੌਗ ਦੇਖਣਾ, ਤੁਹਾਨੂੰ ਮਜ਼ਾ ਆਏਗਾ ਇਨਸ਼ਾਅੱਲਾ। ਤੇ ਅਸੀਂ ਇਹਦੀ ਥੋੜੀ ਜਿਹੀ ਖਿਦਮਤ ਹੋਰ ਕਰ ਲਈਏ ਤੇ ਫਿਰ ਇਹਨੂੰ ਛਾਂ ਤੇ ਬੰਨ੍ਹਦੇ ਆ। ਲਓ ਜੀ ਅਲਹਮਦੁਲਿਲਾ, ਨਾਲ ਇੱਥੇ ਅਸੀਂ ਆਪਣੇ ਕੁਰਬਾਨੀ ਦਾ ਜਿਹੜਾ ਜਾਨਵਰ ਆ ਉਹਨੂੰ ਨਵਾ ਸ਼ਵਾ ਲਿਆ ਵਾ ਤੇ ਬਾਕੀ ਨੇ ਮਾਲ ਨੂੰ ਵੀ ਇਨਸ਼ਾਅੱਲਾ ਵਾਰੀ ਨਵਾਉਣਾ। ਬਾਕੀ ਮਾਲ ਹਾਲੇ ਇੰਤਜ਼ਾਰ ਕਰਦਾ ਪਿਆ ਹੈਗਾ। ਇੱਧਰ ਆ ਦੇਖ ਸਕਦੇ ਹੋ ਤੇ ਇੱਧਰ ਕੁਛ ਚਾਰਾ ਸ਼ਾਰਾ ਖਾਂਦਾ ਪਿਆ ਅਲਹਮਦੁਲਿਲਾ। ਤੇ ਇੱਧਰ ਛਾਂ ਜਿਹੜੀ ਹੈ ਨਾ ਬਕੈਨ ਦੀ ਉਹ ਬੜੀ ਜ਼ਬਰਦਸਤ ਤੇ ਬੜੀ ਵਾਧੂ ਹੈਗੀ ਆ। ਇੱਥੇ ਜਾਨਵਰ ਜਿਹੜੇ ਨਾ ਖੁਸ਼ ਰਹਿੰਦੇ ਨੇ। ਤੇ ਇੱਥੇ ਜਨਾਬ ਹੁਣ ਜਿਹੜਾ ਨਾ ਮੋਬਾਈਲ ਤੇ ਲੱਗੇ ਪਏ ਨੇ ਤੇ ਦੇਖੀ ਜਾਂਦੇ ਨੇ ਟਿਕਟੋਕ, YouTube, ਫੇਸਬੁੱਕ। ਹਾਂ ਬਈ, ਕੀ ਹਾਲ ਚਾਲ ਆ? ਖੈਰ ਕਿਹਨੂੰ ਦੇਖੀ ਜਾਣਾ? ਮਰੀਮ ਨਵਾਜ਼ ਨੂੰ ਸੁਣਦਾ ਪਿਆ। ਕੀ ਐਲਾਨ ਕਰਦੀ ਪਈ ਹੈ ਈਦ ਤੇ? ਬੋਨਸ ਦਿੰਦੀ ਪਈ ਹੈ ਗਿਫਟ 3000 ਰੁਪਇਆ। ਹਾਂ ਪਤਾ ਨਹੀਂ। ਅੱਛਾ, ਵੱਡਾ ਗਿਫਟ ਦਿੰਦੀ ਪਈ ਹੈ ਬੇਬੀ ਮਰੀਮ ਸਾਰਿਆਂ ਨੂੰ ਇਨਸ਼ਾਅੱਲਾ। ਦੇਖਣਾ ਫਿਰ ਤੁਹਾਨੂੰ ਮਜ਼ਾ ਆਏਗਾ। ਜਿਹੜਾ ਉਹ ਬੋਨਸ ਦੇ ਰਹੇ ਨਾ ਅੱਜ ਕੱਲ੍ਹ ਉਹ ਸਾਰਿਆਂ ਨੂੰ ਮਜ਼ਾ ਆਉਂਦਾ ਪਿਆ ਹੈਗਾ ਅਲਹਮਦੁਲਿਲਾ ਨਾਲ। ਤੇ ਜੁੜੇ ਰਹੋ ਸਾਡੇ ਅੱਜ ਦੇ ਵਲੌਗ ਦੇ ਵਿੱਚ ਤੇ ਈਦ ਤੱਕ ਵਲੌਗ ਹੀ ਵਲੌਗ ਹੋਣਗੇ ਇਨਸ਼ਾਅੱਲਾ। अस्सलाम वालेकुम भाई जी। वालेकुम सलाम। की हाल चाल है? ठीक हो? तबीयत से ठीक है? किधरों आए हो भाई? भाई सिंध कोलों ही आया। ਸਿੰਧ ਕੋਲੋਂ? ਸਿੰਧ ਕੋਲੋਂ ਪੰਜਾਬ ਵਿੱਚ ਹੈ? ਆ ਪੰਜਾਬ ਵਿੱਚ ਜੀ। ਅੱਛਾ, ਇੱਥੇ ਰੋਜ਼ਗਾਰ ਸਹੀ ਲੱਭ ਜਾਂਦਾ ਨਾ ਭਾਈ। ਅੱਛਾ, ਇੱਥੋਂ ਸਾਡੇ ਪੰਜਾਬ ਚੋਂ ਬੜੇ ਜਾਂਦੇ ਨੇ ਕਰਾਚੀ ਸਿੰਧ ਵਾਲੇ ਪਾਸੇ, ਉਹ ਕਹਿੰਦੇ ਨੇ ਉੱਥੇ ਰੋਜ਼ਗਾਰ ਠੀਕ ਹੈ। ਨਹੀਂ ਇੱਥੇ ਸਹੀ ਆ, ਸਾਨੂੰ ਤਾਂ ਇੱਥੇ ਹੀ ਸਹੀ ਲੱਗਦਾ ਪੰਜਾਬ ਨੂੰ। ਅੱਛਾ, ਕੀ ਵੇਚਦਾ ਪਿਆ? ਬੜੀ ਹਿੰਮਤ ਹੈ ਯਾਰ, ਤੂੰ ਕਰਾਚੀ ਕੋਲੋਂ ਜਾਂ ਸਿੰਧ ਕੋਲੋਂ ਇੱਧਰ ਪੰਜਾਬ ਚ ਆ ਗਿਆ। ਭਾਈ ਵਾਣ ਹੀ ਵੇਚਦਾ ਪਿਆ। ਵਾਹਨ ਵੇਚਦੇ ਪਏ? ਵਾਣ ਵੇਚਦੇ ਮਾਸ਼ਾਅੱਲਾ ਜੀ ਭਾਈ, ਵਾਹਨ ਜਿਹੜਾ ਨਾ ਵੇਚਦਾ ਪਿਆ ਤੇ ਮੰਜੇ ਵੀ ਬਣਾ ਕੇ ਦਿੰਦਾ ਪਿਆ। ਨੰਬਰ ਕੀ ਹੈ ਤੇਰਾ ਜਿਹੜਾ ਕਿਸੇ ਨੇ ਮੰਜੇ ਬਣਾਣੇ ਹੋਣ ਤਾਂ? 0301 20 74 658। ਚਲੋ ਮਾਸ਼ਾਅੱਲਾ ਜੀ, ਮਾਸ਼ਾਅੱਲਾ। ਚਲੋ ਪਿੱਛੇ ਬੁਲਾ ਰਹੇ ਨੇ, ਤੁਸੀਂ ਉਹਨਾਂ ਨਾਲ ਗੱਲਬਾਤ ਕਰੋ, ਫਿਰ ਮਿਲਦੇ ਆ। ਠੀਕ ਹੋ ਗਿਆ ਸਾਹਿਬ। ਲਓ ਜੀ, ਆਪਾਂ ਆ ਗਏ ਇੱਧਰ ਹਵੇਲੀ ਵਿੱਚ। ਜ਼ਰਾ ਦੇਖਣਾ ਸੀ ਕਿ ਛੱਲੀਆਂ ਦੀ ਗਹਾਈ ਕਰਨੀ ਹੈਗੀ ਆ ਤੇ ਕਿਸ ਦਿਨ ਕਰਨੀ ਹੈਗੀ ਆ, ਕਿਉਂਕਿ ਈਦ ਜਿਹੜੀ ਬਿਲਕੁਲ ਇੱਕ ਦਿਨ ਰਹਿ ਗਿਆ। ਅੰਦਾਜ਼ਾ ਸੀ ਕਿ ਸੁੱਕ ਜਾਣ ਤੇ ਇਹਨਾਂ ਦੀ ਗਹਾਈ ਵਗੈਰਾ ਨਾ ਕਰ ਲਈਏ ਤੇ ਲੇਕਿਨ ਲੱਗਦਾ ਕਿ ਥੋੜਾ ਜਿਹਾ ਮੁਸ਼ਕਲ ਇਸ ਲਈ ਹੋ ਜਾਏਗਾ ਕਿ ਹਾਲੇ ਜਿਹੜਾ ਨਾ ਇਹਨੂੰ ਪੂਰੀ ਤਰ੍ਹਾਂ ਸੁੱਕੀ ਨਹੀਂ ਹੈਗੀ ਛੱਲੀ, ਕਿਉਂਕਿ ਗੋਣ ਟਾਈਮ ਨਾ ਇਹਨੂੰ ਬੜਾ ਮਸਲਾ ਹੁੰਦਾ ਹੈ। ਤੇ ਜਿੰਨਾ ਚਿਰ ਇਹਦਾ ਸਿੱਟਾ ਪੂਰਾ ਸੁੱਕ ਨਾ ਜਾਵੇ ਨਾ ਤੇ ਗਹਾਈ ਜਿਹੜੀ ਮੁਸ਼ਕਲ ਨਾਲ ਹੁੰਦੀ ਹੈ। ਸੋ ਇਹਨੂੰ ਧੁੱਪੇ ਸਿੱਟਿਆ ਹੈਗਾ ਤਾਂ ਕਿ ਪੂਰੀ ਤਰ੍ਹਾਂ ਨਾਲ ਜਿਹੜਾ ਸੁੱਕ ਜਾਵੇ ਤੇ ਫਿਰ ਦੀ ਗਹਾਈ ਕਰਾਂਗੇ। ਤੇ ਲੱਗਦਾ ਕਿ ਇਸ ਤੋਂ ਬਾਅਦ ਹੀ ਜਿਹੜਾ ਨਾ ਇਹਦੀ ਗਹਾਈ ਹੋਏਗੀ, ਫਿਰ ਦਾਣਾ ਵੀ ਪੂਰਾ ਸਹੀ ਸੈੱਟ ਨਿਕਲਦਾ ਹੈ, ਤੁਹਾਡੀ ਸੇਲ ਵੀ ਜਿਹੜੀ ਹੈ ਨਾ ਉਹ ਸਹੀ ਹੁੰਦੀ ਹੈ ਫਿਰ ਅੱਗੇ ਮੰਡੀ ਦੇ ਵਿੱਚ। ਲਓ ਜੀ, ਮਾਸ਼ਾਅੱਲਾ ਭਾਈ ਜਿਹੜਾ ਨਾ ਮੰਜਾ ਬਣਾਈ ਪਿਆ ਹੈਗਾ ਅੱਜ ਜੀ। ਸਿੰਧ ਦਾ ਸਕਿੱਲ ਜਿਹੜਾ ਪੰਜਾਬ ਦੇ ਵਿੱਚ ਚੱਲੇਗਾ ਮਾਸ਼ਾਅੱਲਾ। ਭਾਈ ਨੇ ਅੱਧਾ ਘੰਟਾ ਪਹਿਲੇ ਸਟਾਰਟ ਕੀਤਾ ਤੇ ਮਾਸ਼ਾਅੱਲਾ ਜੀ ਜ਼ਬਰਦਸਤ ਕਰਕੇ ਜਿਹੜਾ ਨਾ ਮੰਜਾ ਬਣਾਈ ਜਾਂਦੇ ਹੈਗੇ ਅਲਹਮਦੁਲਿਲਾ। ਵਾਹ ਜੀ ਵਾਹ, ਇਹ ਵੀ ਜੀ ਸਕਿੱਲ ਹੋਵੇ ਤੇ ਇਨਸਾਨ ਕਦੀ ਭੁੱਖਾ ਨਹੀਂ ਮਾਰ ਸਕਦਾ। ਹਾਂਜੀ ਐਵੇਂ ਹੀ ਜੀ ਉਸਤਾਦ ਜੀ? ਬਿਲਕੁਲ ਸਰ ਜੀ, ਬਿਲਕੁਲ। ਤੇ ਮਾਸ਼ਾਅੱਲਾ ਜੀ ਚਾਰ ਬਾਈ ਜਿਹੜੀ ਹੈ ਨਾ VIP ਕਰਕੇ ਜਿਹੜਾ ਨਾ ਭਾਈ ਸਾਹਿਬ ਬਣਾਈ ਜਾਂਦੇ ਨੇ। ਲਓ ਜੀ ਅਲਹਮਦੁਲਿਲਾ, ਬਾਕੀ ਕੰਮ ਸ਼ਮ ਤਾਂ ਕਰ ਲਏ ਨੇ। ਹੁਣ ਨਹਾਉਣ ਦਾ ਪ੍ਰੋਗਰਾਮ ਤਾਂ ਵੈਸੇ ਘੱਟ ਹੀ ਹੈ, ਲੇਕਿਨ ਅੱਜ ਗਰਮੀ ਵੀ ਬਹੁਤ ਜ਼ਿਆਦਾ, ਨਹਾਉਣੇ ਵੀ ਹੈਗੇ ਆ। ਟਿਊਬਵੈਲ ਮਾਸ਼ਾਅੱਲਾ ਚੱਲਦਾ ਪਿਆ। ਚਾਚਾ ਜੀ ਅੱਜ ਫਸਲਾਂ ਨੂੰ ਪਾਣੀ ਛਾਣੀ ਜਿਹੜਾ ਨਾ ਲਾਈ ਜਾਂਦਾ ਹੈਗਾ। ਤੇ ਅੱਜ ਪਾਕਿਸਤਾਨ ਦੇ ਵਿੱਚ ਪਿਛਲੇ 2 ਦਿਨ ਤੋਂ ਬਹੁਤ ਜ਼ਿਆਦਾ ਗਰਮੀ ਹੈਗੀ
ਤੇ ਇਹ ਤੋਂ ਕਿਤੇ ਜ਼ਿਆਦਾ ਜਿਹੜੀ ਗਰਮੀ ਇਸ ਟਾਈਮ ਸਾਊਦੀ ਅਰੇਬੀਆ ਵਿੱਚ ਪੈਂਦੀ ਪਈ ਹੈ, ਜਿੱਥੇ ਕਿ ਲੋਕ ਹੱਜ ਅਦਾ ਕਰਨ ਗਏ ਨੇ ਤੇ ਉੱਥੇ ਜੀ ਜਿਹੜੀ ਹਕੂਮਤ ਹੈ ਸਾਊਦੀ ਅਰਬ ਦੇ, ਉਹਨਾਂ ਨੇ ਵੀ ਕਿਹਾ ਹੈਗਾ ਜੀ, ਕੀ ਹਾਲ ਹੈ, ਠੀਕ ਹੋ? ਉਹਨਾਂ ਨੇ ਵੀ ਕਿਹਾ ਹੈਗਾ ਕਿ ਉੱਥੇ ਬੜੀ ਗਰਮੀ ਪੈਂਦੀ ਪਈ ਹੈ। ਹੱਜ ਜਿਹੜਾ ਕਹਿ ਤੇ ਦਿੰਦੇ ਨੇ, ਲੇਕਿਨ ਉੱਥੇ ਜਾ ਕੇ ਜਿਹੜੀਆਂ ਉਹਦੀਆਂ ਮੁਸ਼ਕਲਾਤਾਂ ਹੀ ਜਿਹੜੀਆਂ ਨਾ ਉਹ ਸਹਿਣਾ, ਉਹੀ ਹੱਜ ਕਹਿਲਾਉਂਦਾ ਹੈ। ਮੁਸ਼ਕਿਲ ਤਰੀਨ ਸਫ਼ਰ ਹੁੰਦਾ ਹੈ ਉਹ ਵੀ। ਤੇ ਸੋ ਅੱਲਾਹ ਤਾਲਾ ਸਾਡੇ तमाम ਹਾਜੀਆਂ ਨੂੰ ਆਪਣੇ ਹਿਫਜ਼ੋ ਈਮਾਨ 'ਚ ਰੱਖੇ। ਗਰਮੀ ਬਹੁਤ ਜ਼ਿਆਦਾ ਹੈ ਉੱਥੇ, ਬਹੁਤ ਜ਼ਿਆਦਾ, ਪਾਕਿਸਤਾਨ ਨਾਲੋਂ 2 ਗੁਣਾ ਜ਼ਿਆਦਾ ਗਰਮੀ ਹੈ ਉੱਥੇ। ਤੁਹਾਨੂੰ ਪਤਾ ਹੈ ਸਾਰਾ ਰੇਤਲਾ ਇਲਾਕਾ ਹੈ ਸਾਰਾ, ਜਿਵੇਂ ਸਾਡੇ ਚੋਲਿਸਤਾਨ ਦਾ ਹੁੰਦਾ ਹੈ। ਤੇ ਅੱਲਾਹ ਤਾਲਾ ਸਾਡੇ ਉਮਤ ਮੁਸਲਮਾਨ ਦੇ तमाम ਹਾਜੀਆਂ ਨੂੰ ਜਿਹੜਾ ਨਾ ਆਪਣੇ ਹਿਫਜ਼ੋ ਈਮਾਨ 'ਚ ਰੱਖੇ ਤੇ ਸਾਰਿਆਂ ਦੇ ਹੱਜ ਤੇ ਕੁਰਬਾਨੀਆਂ ਉਹਨਾਂ ਦੀਆਂ ਕਬੂਲ ਕਰੇ। ਤੇ ਬਹੁਤ ਮੁਸ਼ਕਲ ਤੇ ਟਫ ਰੂਟੀਨ ਹੁੰਦੀ ਉਹ ਵਾਲੀ, ਤੇ ਅੱਲਾਹ ਤਾਲਾ ਸਭ ਦੀਆਂ ਦੁਆਵਾਂ ਕਬੂਲ ਕਰੇ। ਚਾਚਾ ਜੀ ਵੀ ਦੇਖੋ ਜਿਹੜਾ ਗਰਮੀ ਦੇ ਵਿੱਚ ਜਿਹੜਾ ਨਾ ਮਾਸ਼ਾਅੱਲਾ ਸਖਤ ਕੰਮ ਕਰਦੇ ਨੇ, ਤੇ ਅੱਲਾਹ ਤਾਲਾ ਇਹਨਾਂ ਨੂੰ ਵੀ ਤੰਦਰੁਸਤੀ ਦੇਵੇ। ਹੋਰ ਚਾਚੂ ਜੀ ਠੀਕ ਹੋ? ਤਬੀਅਤ ਸੇ? ਹਾਂ, ਰੋਜ਼ ਹੀ ਕਰਨੀ ਹੈ। ਤੇ ਅੱਲਾਹ ਤਾਲਾ ਸਭ ਨੂੰ ਰਿਜ਼ਕੇ ਹਲਾਲ ਕਮਾਨ ਦੀ ਜਿਹੜੀ ਨਾ ਤੌਫੀਕ ਅਤਾ ਫਰਮਾਵੇ। ਤੇ ਰਿਜ਼ਕੇ ਹਲਾਲ ਵਰਗੀ ਕੋਈ ਚੀਜ਼ ਨਹੀਂ ਹੈ। ਤੇ ਸਖਤ ਗਰਮੀ ਦੇ ਵਿੱਚ ਜਿਹੜਾ ਕੰਮ ਕਰਨਾ, ਅੱਲਾਹ ਤਾਲਾ ਇਹਦਾ ਵੀ ਸਿਲਾ ਦਿੰਦਾ ਹੈ ਅਲਹਮਦੁਲਿਲਾ ਨਾਲ। ਤੇ ਅੱਲਾਹ ਤਾਲਾ ਤੁਹਾਨੂੰ ਬਹੁਤ ਜ਼ਿਆਦਾ ਤੰਦਰੁਸਤੀ ਦੇਵੇ ਤੇ ਕਾਮਯਾਬੀਆਂ ਦੇਵੇ। ਤੇ ਅੱਲਾਹ ਤਾਲਾ ਤੁਹਾਡੀ ਕੁਰਬਾਨੀਆਂ ਕਬੂਲ ਕਰੇ ਤੇ ਤੁਹਾਨੂੰ ਆਉਣ ਵਾਲੇ ਵਕਤ ਇਨਸ਼ਾਅੱਲਾ ਹੱਜ ਵੀ ਕਰਵਾਵੇ ਇਨਸ਼ਾਅੱਲਾ। ਠੀਕ ਹੋ ਗਿਆ ਜੀ, ਓਕੇ, ਅੱਲਾਹ ਹਾਫਿਜ਼। ਲੋ ਜੀ, ਗਾਂ ਰੋੜ ਗਈ ਹੈਗੀ ਉਹਨਾਂ ਦੀ, ਤੇ ਸਾਰੇ ਡੁੱਬੀਆਂ ਮਾਰ ਕੇ ਵਿੱਚ ਚਲੇ ਗਏ ਨੇ। ਆ ਦੇਖੋ, ਲਓ ਜੀ ਬਿਸਮਿਲ੍ਲਾ। ਉਹ ਥੋੜਾ ਬਹੁਤਾ ਨਹਾਣ ਛਾਣ ਤੋਂ ਬਾਅਦ ਨਾ ਅਸੀਂ ਦੋਸਤ ਕੋ ਪਹੁੰਚ ਗਏ। ਤੇ ਮਾਸ਼ਾਅੱਲਾ ਇੱਥੇ ਨਹਿਰ ਦੇ ਉੱਤੇ ਆ ਦੇਖੋ ਗਵਾਂ ਸ਼ਵਾਂ ਰੱਖੀਆਂ ਤੇ ਚਰਾਉਂਦੇ ਨੇ। ਤੇ ਮੈਂ ਜਾ ਰਿਹਾ ਸੀ, ਕਹਿੰਦਾ ਆਓ ਰੋਟੀ ਖਾऊं, ਕਹਿੰਦਾ ਆਓ ਰੋਟੀ ਖਾਈਏ। ਮੈਂ ਕਿਹਾ ਫਿਰ ਤਾਂ ਅਸੀਂ ਰੋਟੀ ਖਾਵਾਂਗੇ, ਤੰਦੂਰ ਦੀ ਰੋਟੀ ਤੇ ਨਾਲ ਪੱਕੇ ਹੋਏ ਨੇ ਕਰੇਲੇ। ਤੇ ਲਓ ਜੀ ਬਿਸਮਿਲ੍ਲਾ ਰਹਿਮਾਨ ਰਹੀਮ ਪੜ੍ਹ ਕੇ ਖਾਓ, ਇੱਕ ਗਰਾਂ ਖਾਵਾਂਗੇ, ਭਾਈ ਦਾ ਦਿਲ ਖੁਸ਼ ਕਰਾਂਗੇ ਤੇ ਫਿਰ ਟੁਰ ਚੱਲਾਂਗੇ। ਬਿਸਮਿਲ੍ਲਾ ਰਹਿਮਾਨ ਰਹੀਮ। ਭਾਈ ਦੀ ਮੁਹੱਬਤ ਦਾ ਬਹੁਤ ਸ਼ੁਕਰੀਆ ਤੇ ਇਹਨਾਂ ਬੱਚਿਆਂ ਦਾ ਜਿਹੜਾ ਨਾ ਬਹੁਤ ਸ਼ੁਕਰੀਆ। ਨਹਿਰ ਦੇ ਉੱਤੇ ਬੈਠੇ ਆ, ਨਹਿਰ ਦੀ ਲੋਕੇਸ਼ਨ ਆ ਦੇਖੋ ਜਨਾਬ, ਆ ਦੇਖੋ ਇੱਧਰ ਇਹ ਗਾਵਾਂ ਬੈਠੀਆਂ ਨੇ, ਇੱਧਰ ਵੀ ਨਹਿਰ ਹੈ, ਸੈਂਟਰ 'ਚ ਅਸੀਂ ਬੈਠੇ ਹੈਗੇ ਆ। ਤੇ ਮਾਸ਼ਾਅੱਲਾ ਦੁਪਹਿਰ ਦਾ ਜਿਹੜਾ ਖਾਣਾ ਨਾ ਉਹ ਇੰਜੋਏ ਕਰਦੇ ਪਏ ਹੈਗੇ ਅਲਹਮਦੁਲਿਲਾ ਨਾਲ। ਅੱਲਾਹ ਤਾਲਾ ਦਾ ਲੱਖਾਂ ਕਰੋੜਾਂ ਦਫਾ ਸ਼ੁਕਰ ਹੈ। ਅੱਲਾਹ ਤਾਲਾ ਜਿਹੜਾ ਇੱਕ ਨੇਮਤ ਦਾ ਸ਼ੁਕਰ ਹੈ। ਅੱਲਾਹ ਤਾਲਾ ਨੇ ਇਹ ਇੱਕ ਲੁਕਮਾ ਜਿਹੜਾ ਮੈਂ ਮੂੰਹ 'ਚ ਪਾਇਆ ਨਾ, ਇਹਦਾ ਸ਼ੁਕਰੀਆ ਦਾ, ਤੇ ਇਸ ਬੰਦੇ ਦਾ ਸ਼ੁਕਰੀਆ ਦਾ ਜਿਹਨੇ ਕਿ ਸਾਨੂੰ ਸੱਦਿਆ ਹੈਗਾ ਅਲਹਮਦੁਲਿਲਾ ਨਾਲ। ਤੇ ਐਸੇ ਦੁਆ ਉਮੀਦ ਦੇ ਨਾਲ ਜਿੱਥੇ ਰਹੋ ਖੁਸ਼ ਰਹੋ, ਆਪਣੀਆਂ ਕੁਰਬਾਨੀਆਂ ਤੇ ਈਦਾਂ ਮਨਾਓ ਤੇ ਹੱਜ ਇੱਕ ਦਫਾ ਤੁਹਾਨੂੰ ਫਿਰ ਮੁਬਾਰਕ ਹੋਵੇ। ਤੇ ਸਾਰੇ ਦੋਸਤ ਕਹਿ ਦਿਓ ਅੱਲਾ ਨਿਗਹਿਬਾਨ। ਕਿਵੇਂ? ਅੱਲਾ ਨਿਗਹਿਬਾਨ, ਸਾਰੇ ਕਹੋ ਉੱਚੀ। ਹਾਂ, ਅੱਲਾ ਹਾਂ ਨਿਗਹਿਬਾਨ। खुदा हाफिज कर दियो, हथ ला दियो, हथ ला दियो। वाह भाई वाह, शुक्रिया, सही शुक्रिया।